कि ਜਿਹੜੇ ਹੌਸਲੇ ਦੇ ਪੂਰੇ ਦੇਸ਼ ਵਿੱਚ ਵਧੇ ਹੋਏ ਸੀ। ਬੇਸ਼ੱਕ ਅਸੀਂ ਉਹਨਾਂ ਨੂੰ ਚੁਣੌਤੀ ਦੇ ਕੇ ਦਿੱਲੀ ਵਿੱਚ ਹਰਾ ਕੇ ਆਏ, ਪਰ ਉਸ ਹਾਰ ਨੂੰ ਉਹ ਜਿੱਤ ਵਿੱਚ ਫਿਰ ਤਬਦੀਲ ਕਰਨ ਵਾਸਤੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਹਮਲਾਵਰ ਸਾਡੀਆਂ ਦੇ ਅੰਦਰ ਜਿਹੜੇ ਸਟੈਬਲਿਸ਼ ਲੋਕ ਸੀਗੇ, ਜਿਹੜੇ ਮੰਤਰੀ ਰਹੇ ਆਪਣੀਆਂ ਸਰਕਾਰਾਂ ਦੇ ਵਿੱਚ, ਜਿਨ੍ਹਾਂ ਨੇ ਕਈ ਦਹਾਕੇ ਮੰਤਰੀ ਰਹਿ ਕੇ ਸੱਤਾ ਦਾ ਸੁੱਖ ਮਾਣਿਆ, ਉਹ ਲੈਣ ਲਾ ਕੇ ਉਹਨਾਂ ਦੇ ਸਾਹਮਣੇ ਸਰੈਂਡਰ ਕਰ ਰਹੇ ਆ। ਉਹਦੀ ਵਜ੍ਹਾ ਇਹ ਹੈ ਕਿ ਮੋਰਲੀ ਇਸ ਖਿੱਤੇ ਦੇ ਲੋਕਾਂ ਨੂੰ ਇੰਨਾ ਕੰਗਾਲ ਕਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਸੱਤਾ ਤੋਂ ਲਾਂਭੇ ਲੈ ਕੇ ਵੀ ਅਸੀਂ ਖੜ ਸਕਦੇ ਹਾਂ, ਕਿਸੇ ਜੂ ਸਕਦੇ ਜਾਂ ਸਾਡੀ ਕੋਈ ਜ਼ਿੰਮੇਵਾਰੀ ਇਸ ਖਿੱਤੇ ਦੀ। ਅਕਾਲੀ ਦਲ ਦੇ ਹੱਥੀਂ ਹੀ ਸਾਰੀਆਂ ਸਾਡੀਆਂ ਸੰਸਥਾਵਾਂ ਮਾਲਕ, ਸਾਡਾ ਅਕਾਲ ਤਖਤ ਦਾ ਜਿਹੜਾ ਸੀਗਾ ਜਥੇਦਾਰ, ਉਹਦੀ ਪਦਵੀ ਜਿਹੜੀ ਸੀ ਉਹ ਮਾਰ ਦਿੱਤੀ ਗਈ। ਸ਼੍ਰੋਮਣੀ ਕਮੇਟੀ ਜਿਹੜੀ ਰਾਜ ਦੇ ਅੰਦਰ ਇੱਕ ਰਾਜ ਵਰਗੀ ਸੰਸਥਾ ਸੀ, ਉਹ ਮਾਰ ਦਿੱਤੀ ਗਈ। ਜਿਹੜੇ ਲਗਾਤਾਰ ਹਮਲੇ ਹੋ ਰਹੇ ਹਨ ਉਹ ਕੋਈ ਨਸ਼ੇੜੀ ਨਹੀਂ ਕਰਦਾ, ਉਹ ਏਜੰਸੀਆਂ ਕਰ। ਇਹ ਚਾਹੁੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ 'ਤੇ ਇੰਨੇ ਹਮਲੇ ਕਰਾ ਦਿਓ ਵੀ ਸਿੱਖ ਨੂੰ ਇਹ ਲੱਗਣ ਲੱਗ ਜਾਏ ਕਿ ਇਹ ਨੋਰਮਲ ਘਟਨਾ। ਜਿਹੜਾ ਮਾਡਲ ਦੇਸ਼ ਵੇਖਦਾ ਹੈ ਸਿੱਖਾਂ ਦੇ ਵਿੱਚ, ਉਸ ਦੇ ਅਕੋਰਡਿੰਗ ਦੇਸ਼ ਸਿੱਖ ਜੇ ਪੰਜਾਬ ਵਿੱਚ ਵੀ ਉਹ ਮਾਡਲ ਸਥਾਪਿਤ ਨਹੀਂ ਕਰਦੇ ਤਾਂ ਫਿਰ ਦੇਸ਼ ਨੂੰ ਕਿਹੜਾ ਮਾਡਲ? ਅਸਲ ਤਾਂ ਇਹ ਘਟਨਾਵਾਂ ਹੀ ਪੰਜਾਬ ਨੂੰ ਖੜਾ ਕਰਨਾ, ਇਸ ਖਿੱਤੇ ਦੇ ਲੋਕਾਂ ਨੂੰ ਖੜਾ ਕਰਨਾ, ਕਿਉਂਕਿ ਇਸ ਖਿੱਤੇ ਦੇ ਲੋਕ ਹੁਣ ਜਾਗ ਲਏ। ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕਿਸ ਤਰ੍ਹਾਂ ਦਾ ਘੇਰਾ ਪਿਆ। ਸਭ ਤੋਂ ਵੱਡੀ ਤਾਂ ਮਤਲਬ ਨਮੋਸ਼ੀ ਵਾਲੀ ਗੱਲ 32 ਜਥੇਬੰਦੀਆਂ ਦੇ ਲੀਡਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਐਡੇ ਵੱਡੇ ਅੰਦੋਲਨ ਦੇ ਵਿੱਚੋਂ ਤੁਸੀਂ ਅੱਜ ਇਸ ਪੋਜੀਸ਼ਨ 'ਚ ਆ ਗਏ ਵੀ ਜਿਹੜੀ ਤੁਸੀਂ ਕਹਿੰਦੇ ਅਸੀਂ ਦਿੱਲੀ ਜਿੱਤ ਕੇ ਆਏ ਹਾਂ। ਹਾਂਜੀ, ਉਹ ਦਿੱਲੀ ਤੋਂ ਕੋਈ ਟੋਪੀ ਵਾਲਾ ਆ ਰਿਹਾ ਅਤੇ ਉਹਨੂੰ ਤੁਸੀਂ 32 ਸੀਟਾਂ ਦੇ ਤੁਸੀਂ ਨਹੀਂ ਸੀਟਾਂ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਸੀਂ ਸਾਡੇ ਸ਼ਾਰਟ ਨੋਟਿਸ ਤੇ ਇੱਥੇ ਆਏ ਹੋ, ਕਿਉਂਕਿ ਸਾਨੂੰ ਇੱਥੇ ਆਣ ਕੇ ਜਾਣਕਾਰੀ ਮਿਲੀ ਕਿ ਬਹੁਤ ਸਾਰੀਆਂ ਅੱਜ PC ਹੈਗੀਆਂ ਨੇ ਪ੍ਰੈਸ ਕਾਨਫਰੰਸ ਔਰ ਬਹੁਤ ਵੱਡੇ ਤਾਮ ਝਾਮ ਵਾਲੇ ਲੋਕ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰ ਰਹੇ। ਉਸ ਦੇ ਬਾਵਜੂਦ ਵੀ ਤੁਸੀਂ ਸਾਡੇ ਨਾਲ ਆਏ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਸਾਡਾ ਕੋਈ ਬਹੁਤਾ ਲੰਮੀ ਚੌੜਾ ਸਾਡਾ ਗੱਲ ਨਹੀਂ ਅਸੀਂ ਕਰਨੀ। ਅਸੀਂ ਸਾਰੇ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਦੇ ਜਿਹੜੇ ਪੋਲੀਟੀਕਲ ਹਾਲਾਤ ਬਣੇ ਨੇ, ਜਿਹੜੇ ਇਸ ਖਿੱਤੇ ਦੇ ਆਰਥਿਕ ਹਾਲਾਤ ਨੇ, ਜਿਹੜੇ ਸਮਾਜਿਕ ਹਾਲਾਤ ਨੇ, ਜਾਂ ਜਿਹੜੇ ਧਾਰਮਿਕ ਹਾਲਾਤ ਨੇ, ਉਹਨਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਅਸੀਂ ਇੱਕ ਪਾਰਟੀ ਬਣਾਉਣ ਦਾ ਫੈਸਲਾ ਕੀਤਾ ਹੈ ਵੀ ਅਸੀਂ ਪੰਜਾਬ ਦੇ ਵਿੱਚ ਪਾਰਟੀ ਪਲੇਟਫਾਰਮ ਬਣਾਵਾਂਗੇ, ਜਿਸ 'ਤੇ ਖੜ੍ਹ ਕੇ ਅਸੀਂ ਆਪਣੀ ਗੱਲ ਕਰਾਂਗੇ। ਕਿਉਂਕਿ ਪਾਰਟੀਆਂ ਬਹੁਤ ਬਣ ਰਹੀਆਂ, ਤੁਹਾਨੂੰ ਪਤਾ ਹੈ ਵੀ ਰੋਜ਼ ਮੇਰੇ ਖਿਆਲ 2-3 ਨਵੀਆਂ ਪਾਰਟੀਆਂ ਬਣ ਰਹੀਆਂ, ਆਪਣੇ ਉਹਨਾਂ ਦੇ ਏਜੰਡੇ ਨੇ। ਸਾਡਾ ਏਜੰਡਾ ਪੰਜਾਬ ਨੂੰ ਬਚਾਉਣਾ ਤਾਂ ਹੈ ਹੀ, ਜਿਹੜਾ ਕਾਮਨ ਏਜੰਡਾ ਹੈ। ਅੱਜ ਸਾਰੇ ਕਹਿੰਦੇ ਅਸੀਂ ਪੰਜਾਬ ਬਚਾਉਣਾ, ਉਹ ਏਜੰਡਾ ਤਾਂ ਸਾਡਾ ਹੈ ਹੀ ਹੈ। ਪਰ ਇਸ ਦੇ ਇਲਾਵਾ ਵੀ, ਕਿਉਂਕਿ ਅਸੀਂ ਜਿਸ ਖਿੱਤੇ ਦੇ ਲੋਕ ਹਾਂ, ਇਸ ਖਿੱਤੇ ਦੇ ਵਿੱਚ ਇੱਕ ਧਰਮ ਵਿਸ਼ੇਸ਼ ਜਿਹੜਾ ਹੈ ਉਹਦਾ ਇਹ ਖਿੱਤਾ ਹੈ, ਜਿੱਥੇ ਇਸ ਖਿੱਤੇ ਦਾ ਇੱਕ ਫਲਸਫਾ ਹੈ, ਇੱਕ ਵੱਖਰਾ ਸਿਧਾਂਤ ਹੈ। ਔਰ ਤੁਸੀਂ ਤੁਸੀਂ ਇਤਿਹਾਸ ਪੜ੍ਹਦੇ ਹੋ, ਜਾਣਦੇ ਹੋ ਕਿ ਇਹ ਦੋ ਸਿਧਾਂਤਾਂ ਦਾ ਟਕਰਾਵ ਹੈ ਇਸ ਦੇਸ਼ ਦੇ ਵਿੱਚ, ਇਸ ਖਿੱਤੇ ਦੇ ਵਿੱਚ। ਇੱਕ ਮਨੂੰ ਦਾ ਸਿਧਾਂਤ ਹੈ, ਇੱਕ ਗੁਰੂ ਨਾਨਕ ਦਾ ਫਲਸਫਾ ਹੈ। 500 ਸਾਲਾਂ ਤੋਂ ਇਹ ਸਿੱਧਾ ਜਿਹੜੀ ਹੈ ਇਹ ਟਕਰਾਵ ਸ਼ੁਰੂ ਹੋਇਆ 500 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੇ ਵਜੂਦ ਵਿੱਚ ਆਉਣ ਤੋਂ ਬਾਅਦ। ਔਰ ਉਸ ਸਿਧਾਂਤ ਨੂੰ ਇੰਪਲੀਮੈਂਟ ਕਰਨ ਵਾਸਤੇ ਸਾਡੇ 10 ਗੁਰੂ ਸਾਹਿਬਾਨ ਆਏ। ਉਸ ਦੌਰਾਨ ਉਸੇ ਦੌਰਾਨ ਜਾਂ ਉਸ ਤੋਂ ਪਹਿਲਾਂ ਜਿਹੜੇ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਹ ਸਾਰਾ ਫਲਸਫਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਾ, ਉਹ ਇਸ ਖਿੱਤੇ ਦਾ ਸਿਧਾਂਤ ਹੈ। ਬੇਸ਼ੱਕ ਉਹ ਇੱਕ ਖਿੱਤੇ ਦਾ ਸਿਧਾਂਤ ਹੈ, ਪਰ ਉਹ ਸਾਰੀ ਮਨੁੱਖਤਾ ਦਾ ਸਿਧਾਂਤ ਹੈ। ਉਸ ਨੂੰ ਫੈਲਾਉਣ ਦੀ, ਉਸ ਨੂੰ ਬਚਾਉਣ ਦੀ, ਉਸ ਨੂੰ ਲੋਕਾਂ ਦੇ ਵਿੱਚ ਇੰਪਲੀਮੈਂਟ ਕਰਾਉਣ ਦੀ ਜਿਹੜੀ ਜ਼ਿੰਮੇਵਾਰੀ ਸੀ, ਉਹ 100 ਸਾਲ ਪਹਿਲਾਂ ਤੈਅ ਹੋਈ ਸੀ। ਜਿਹੜੀ ਅਕਾਲੀ ਦਲ ਨੇ ਜ਼ਿੰਮੇਵਾਰੀ ਲਈ ਸੀ, ਇੱਕ ਅਕਾਲੀ ਦਲ ਜਮਾਤ ਬਣੀ ਸੀ ਕਿ ਅਸੀਂ ਇਸ ਸਿਧਾਂਤ ਨੂੰ ਪ੍ਰਸਾਰਾਂਗੇ ਔਰ ਉਸ ਸਿਧਾਂਤ ਨੂੰ ਜਿਹੜਾ ਮਨੁੱਖਤਾ ਦਾ ਦੁੱਖ ਹੀ ਹੈ, ਜਿਹੜਾ ਪੂਰੀ ਮਨੁੱਖਤਾ ਨੂੰ ਮਤਲਬ ਜਾਤਾਂ ਗੋਤਾਂ ਧਰਮਾਂ ਵਰਨਾਂ ਦੇ ਵਿੱਚ ਵੰਡਦਾ ਹੈ ਔਰ ਉਹਨਾਂ ਦੇ ਸਾਰੇ ਜੀਣ ਦੇ ਅਧਿਕਾਰ ਖੋਹਦਾ ਹੈ। ਜਿਹੜੇ ਤੁਸੀਂ ਪਿਛਲੇ 5000 ਸਾਲ ਦਾ ਜਿਹੜਾ ਇਤਿਹਾਸ ਆਪਾਂ ਵੇਖਦੇ ਹਾਂ, ਜਿਹਦੇ ਵਿੱਚ ਵੱਡੀ ਵਸੋਂ ਜਿਹੜੀ ਸੀਗੀ ਉਹ ਇਸ ਦੇਸ਼ ਦੀ ਜਾਂ ਇਸ ਨਾਲੋਂ ਟੁੱਟ ਕੇ ਗਏ ਦੇਸ਼ਾਂ ਦੀ, ਜਿਨ੍ਹਾਂ ਨੂੰ ਅਸੀਂ ਸ਼ੂਦਰ ਕਿਹਾ ਗਿਆ। ਔਰ ਉਹਨਾਂ ਨੂੰ ਨਾ ਖੂਹਾਂ ਤੋਂ ਪਾਣੀ ਭਰਨ ਦਾ ਅਧਿਕਾਰ ਸੀ, ਨਾ ਸੜਕਾਂ 'ਤੇ ਚੱਲਣ ਦਾ ਅਧਿਕਾਰ ਸੀ, ਨਾ ਉਹਨਾਂ ਦੇ ਤਨ 'ਤੇ ਕੱਪੜੇ ਪਾਉਣ ਦਾ ਅਧਿਕਾਰ ਸੀਗਾ।
ਉਹਨਾਂ ਦੇ ਸਾਰੇ ਅਧਿਕਾਰ ਮੁੱਠੀ ਭਰ ਲੋਕਾਂ ਦੇ ਕੋਲ ਸੀ, ਔਰ ਉਹਨਾਂ ਨੂੰ ਚੁਣੌਤੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਸੀ ਕਿ ਮਨੁੱਖ ਜਿਹੜਾ ਹੈ ਉਹ ਇਸ ਧਰਤੀ 'ਤੇ ਜਿਹੜਾ ਜਨਮ ਲੈਂਦਾ ਉਹਦੇ ਸਾਰਿਆਂ ਦੇ ਅਧਿਕਾਰ ਬਰਾਬਰ ਨੇ। ਔਰ ਉਸ ਬਰਾਬਰਤਾ ਦੀ ਸਾਂਝੀਵਾਲਤਾ ਦੀ ਗੱਲ ਜਿਹੜੀ ਸੀ ਉਹ ਗੁਰੂ ਨਾਨਕ ਸਾਹਿਬ ਨੇ ਕੀਤੀ। ਉਹ ਉਹਨਾਂ ਦਾ ਫਲਸਫਾ ਅੱਜ ਦੁਨੀਆ ਵਿੱਚ ਫੈਲਿਆ ਹੋਇਆ, ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਇਸ ਸਿਧਾਂਤ ਨਾਲ ਲੋਕ ਜੁੜਦੇ ਆ ਰਹੇ ਨੇ। ਪਰ ਸਾਡਾ ਜਿਹੜਾ ਆਹ ਖਿੱਤਾ ਹੈ ਜਿੱਥੇ ਇਸ ਸਿਧਾਂਤ ਦਾ ਜਨਮ ਹੋਇਆ, ਇਸ ਖਿੱਤੇ ਵਿੱਚ ਉਹ ਸਿਧਾਂਤ ਦਾ ਵਜੂਦ ਖਤਰੇ ਵਿੱਚ ਪੈ ਗਿਆ, ਕਿਉਂਕਿ ਇਸ ਦੇ ਜਿਹੜਾ ਦੂਸਰਾ ਸਿਧਾਂਤ ਹੈ ਜਿਹੜਾ ਇਸ ਖਿੱਤੇ ਦੇ ਉੱਤੇ ਕਾਬਜ਼ ਹੋਣਾ ਚਾਹੁੰਦਾ ਹੈ, ਔਰ ਉਸਨੇ ਇਸ ਖਿੱਤੇ ਦੇ ਵਿੱਚ ਜਿਵੇਂ ਬੁੱਧ ਮਤ ਸੀ, ਜਿਵੇਂ ਜੈਨ ਮਤ ਸੀ, ਇਹ ਸਾਰੇ ਮਤ ਸੀਗੇ ਜਿਹੜੇ ਉਹਨੇ ਆਪਣੇ ਵਿੱਚ ਜਜ਼ਬ ਕਰ ਲਏ। ਅਤੇ ਆਖਰੀ ਹਮਲਾ ਉਹਨਾਂ ਦਾ ਹੁਣ ਇਸ ਸਿਧਾਂਤ 'ਤੇ ਹੈ ਕਿ ਇਸ ਸਿਧਾਂਤ ਨੂੰ ਖ਼ਤਮ ਕਰਕੇ ਅਸੀਂ ਸਮੁੱਚੇ ਦੇਸ਼ ਦੇ ਉੱਤੋਂ ਦੀ ਲੰਘਣਾ। ਔਰ ਉਹਨਾਂ ਨੇ ਤੁਸੀਂ ਪਿਛਲੇ 7 ਸਾਲਾਂ ਦਾ ਉਹਨਾਂ ਦਾ ਰਾਜ ਕਰਨ ਦਾ ਪੀਰੀਅਡ ਵੇਖ ਲਓ, ਜਾਂ 1 ਸਾਲ ਦਾ ਆਹ ਸਮਾਂ ਜਿਹਦੇ ਵਿੱਚ ਆਪਾਂ ਅੰਦੋਲਨ ਲੜਿਆ ਉਹ ਵੇਖ ਲਓ। ਇਸ ਅੰਦੋਲਨ ਦੇ ਦੌਰਾਨ ਹੀ ਸਾਰੀਆਂ ਚੀਜ਼ਾਂ, ਬਹੁਤ ਵੱਡੀਆਂ ਚੀਜ਼ਾਂ ਵਾਪਰੀਆਂ ਵੀ ਦੇਸ਼ ਦੇ ਵਿੱਚ ਸਾਰਾ ਦੇਸ਼ ਵੇਚਿਆ ਗਿਆ। ਇਸ ਅੰਦੋਲਨ ਦੇ ਵਿੱਚ ਕਿਸੇ ਨੇ ਚੂੰ ਨਹੀਂ ਕੀਤੀ। ਜੇ ਕੋਈ ਇਸ ਦੇਸ਼ ਦੇ ਵਿੱਚ ਆਪਣੇ ਅਧਿਕਾਰਾਂ ਲਈ ਲੜਨ ਵਾਸਤੇ, ਖੜ੍ਹਨ ਵਾਸਤੇ ਕਿਸੇ ਨੇ ਕੋਸ਼ਿਸ਼ ਕੀਤੀ, ਉਹਨਾਂ ਨੂੰ ਬੁਰੀ ਤਰ੍ਹਾਂ ਨਾਲ ਕੁਚਲ ਦਿੱਤਾ ਗਿਆ। ਔਰ ਸਾਡੇ ਅੰਦੋਲਨ ਨੂੰ ਵੀ ਕੁਚਲਣ ਦੀ ਸਾਰੀਆਂ ਸਾਜ਼ਿਸ਼ਾਂ ਹੋਈਆਂ। ਕਿਹੜੀ ਸਾਜ਼ਿਸ਼ ਜਿਹੜੀ ਇਸ ਅੰਦੋਲਨ ਨੂੰ ਖਤਮ ਕਰਨ ਲਈ ਨਹੀਂ ਹੋਈ। ਇੱਥੋਂ ਤੱਕ ਵੀ ਸਾਡੇ ਉੱਤੇ ਗੱਡੀਆਂ ਚੜ੍ਹਾ ਕੇ ਵੀ ਰੋਂਦਿਆ ਗਿਆ, ਟਰੱਕ ਵੀ ਚੜ੍ਹਾਏ ਗਏ, ਜੀਪਾਂ ਵੀ ਚੜ੍ਹਾਈਆਂ ਗਈਆਂ, ਸਭ ਕੁਛ ਹੋਇਆ। ਇਸ ਦੇ ਬਾਵਜੂਦ ਵੀ ਅੰਦੋਲਨ ਜਿਹੜਾ ਸੀਗਾ ਉਹ ਲੜਿਆ ਗਿਆ, ਔਰ ਅੰਦੋਲਨ ਨੂੰ ਰੈਕੋਗਨਾਈਜ਼ ਵੀ ਉਸੇ ਹਿਸਾਬ ਨਾਲ ਕੀਤਾ ਗਿਆ ਕਿ ਇਹ ਗੁਰੂ ਨਾਨਕ ਸਾਹਿਬ ਦੇ ਫਲਸਫੇ ਵਾਲੇ ਲੋਕ ਨੇ ਜਿਹੜੇ ਉਸ ਤਾਕਤ ਦੇ ਅੱਗੇ ਜਾ ਕੇ ਖੜ੍ਹੇ ਹੋਏ ਨੇ ਜਿਸ ਤਾਕਤ ਨੇ ਸਾਰੇ ਦੇਸ਼ ਨੂੰ ਗੁਲਾਮ ਬਣਾ ਦਿੱਤਾ। ਸਾਰੀਆਂ ਸੰਸਥਾਵਾਂ ਮਾਰ ਦਿੱਤੀਆਂ, ਸਾਡਾ ਸੁਪਰੀਮ ਕੋਰਟ, ਸਾਡੇ CBI, ਸਾਡੀ ED, ਸਭ ਜੋ ਵੀ ਜਿਹੜੇ ਸਾਡੇ ਮਨੁੱਖੀ ਅਧਿਕਾਰ ਜਿਹੜੇ ਸਾਡੇ ਕੋਲ ਸੀਗੇ, ਥੋੜ੍ਹੇ ਬਹੁਤੇ ਜਿਹੜੇ ਸਾਨੂੰ ਮਿਲਦੇ ਸੀ, ਸਟੇਟਾਂ ਦੇ ਹੋਰ ਅਧਿਕਾਰ ਸੀਗੇ ਜਿਹੜੇ, ਉਹ ਸਾਰੇ ਖੋਹ ਲਏ ਗਏ। ਔਰ ਇਹ ਅੰਦੋਲਨ ਜਿਹੜਾ ਸੀ ਉਹਦੇ ਸਾਹਮਣੇ ਇੱਕ ਚੁਣੌਤੀ ਬਣ ਕੇ ਖੜ੍ਹਾ ਹੋਇਆ। ਪਰ ਇਸ ਅੰਦੋਲਨ ਦੀ ਅਗਵਾਈ ਕਰਨ ਵਾਲੇ ਜਿਹੜੇ ਲੋਕ ਸੀਗੇ, ਜਿੱਡਾ ਵੱਡਾ ਇਹ ਅੰਦੋਲਨ ਸੀਗਾ, ਜਿੱਡਾ ਵੱਡਾ ਇਸ ਨੂੰ ਸਮਰਥਨ ਸੀ, ਇਕੱਲੇ ਸਿੱਖਾਂ ਨੇ ਸਮਰਥਨ ਨਹੀਂ ਦਿੱਤਾ, ਦੇਸ਼ਾਂ ਦੀਆਂ ਸਰਕਾਰਾਂ ਨੇ ਸਮਰਥਨ ਦਿੱਤਾ, UNO ਤੱਕ ਨੇ ਇਸ ਅੰਦੋਲਨ ਨੂੰ ਸਮਰਥਨ ਦਿੱਤਾ। ਬ੍ਰਿਟਿਸ਼ ਜਿਹੜੇ ਬਾਹਰਲੇ ਸੀਗੇ ਉਹਨਾਂ ਨੇ ਇਸ ਨੂੰ ਸਮਰਥਨ ਦਿੱਤਾ। ਕਾਸ਼ ਇਸ ਅੰਦੋਲਨ ਦੀ ਅਗਵਾਈ ਕਰਨ ਵਾਲਿਆਂ ਦਾ ਕੱਦ ਓਨਾ ਉੱਚਾ ਹੁੰਦਾ, ਉਹਨਾਂ ਦਾ ਵਿਜ਼ਨ ਓਨਾ ਵੱਡਾ ਹੁੰਦਾ, ਅਤੇ ਇਸ ਅੰਦੋਲਨ ਨੇ ਇਸ ਦੇਸ਼ ਵਿੱਚ ਰਾਜ ਪਲਟਾ ਲਿਆਉਣਾ ਸੀ। ਇੱਕ ਐਸੀ ਪੋਲੀਟੀਕਲ ਜਮਾਤ ਪੈਦਾ ਹੋਣੀ ਸੀ ਜਿਸ ਨੇ ਇਸ ਦੇਸ਼ ਦੇ ਵਿੱਚ ਜਿਹੜਾ ਇਹ ਕੈਪਚਰਵਾਦ ਜਿਹੜਾ ਹੈ, ਮੁੱਠੀ ਭਰ ਲੋਕਾਂ ਨੇ ਇਸ ਦੇਸ਼ ਨੂੰ ਕਬਜ਼ੇ ਵਿੱਚ ਕੀਤਾ, ਉਸ ਤੋਂ ਆਜ਼ਾਦ ਕਰਵਾ ਦੇਣਾ ਸੀ। ਪਰ ਨਹੀਂ ਹੋਇਆ। ਜਿਹੜੀ ਚੀਜ਼ ਹੁਣ ਅੱਜ ਸਾਡੇ ਸਾਹਮਣੇ ਜਿਹੜੀ ਵੱਡੀ ਚੁਣੌਤੀ ਹੋਈ, ਇਹ ਹੋਈ ਕਿ ਜਿਹੜੇ ਹੌਸਲੇ ਦੇ ਪੂਰੇ ਦੇਸ਼ ਵਿੱਚ ਵਧੇ ਹੋਏ ਸੀ, ਬੇਸ਼ੱਕ ਅਸੀਂ ਉਹਨਾਂ ਨੂੰ ਚੁਣੌਤੀ ਦੇ ਕੇ ਦਿੱਲੀ ਵਿੱਚ ਹਰਾ ਕੇ ਆਏ ਹਾਂ, ਪਰ ਉਸ ਹਾਰ ਨੂੰ ਉਹ ਜਿੱਤ ਵਿੱਚ ਫਿਰ ਤਬਦੀਲ ਕਰਨ ਵਾਸਤੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਾਲ ਹਮਲਾਵਰ ਹੋਇਆ। ਤੁਸੀਂ ਵੇਖੋ ਜਿੰਨੀਆਂ ਸਟੈਬਲਿਸ਼ ਪਾਰਟੀਆਂ ਸੀ, ਇਕੱਲੀਆਂ ਪਾਰਟੀਆਂ ਨਹੀਂ, ਪਾਰਟੀਆਂ ਦੇ ਅੰਦਰ ਜਿਹੜੇ ਸਟੈਬਲਿਸ਼ ਲੋਕ ਸੀਗੇ, ਜਿਹੜੇ ਮੰਤਰੀ ਰਹੇ ਆਪਣੀਆਂ ਸਰਕਾਰਾਂ ਦੇ ਵਿੱਚ, ਜਿਨ੍ਹਾਂ ਨੇ ਕਈ ਦਹਾਕੇ ਮੰਤਰੀ ਰਹਿ ਕੇ ਸੱਤਾ ਦਾ ਸੁੱਖ ਮਾਣਿਆ, ਉਹ ਲੈਣ ਲਾ ਕੇ ਉਹਨਾਂ ਦੇ ਸਾਹਮਣੇ ਸਰੈਂਡਰ ਕਰ ਰਿਹਾ। ਉਹਦੀ ਵਜ੍ਹਾ ਇਹ ਹੈ ਕਿ ਮੋਰਲੀ ਇਸ ਖਿੱਤੇ ਦੇ ਲੋਕਾਂ ਨੂੰ ਇੰਨਾ ਕੰਗਾਲ ਕਰ ਦਿੱਤਾ ਗਿਆ ਹੈ ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਸੱਤਾ ਤੋਂ ਲਾਂਭੇ ਲੈ ਕੇ ਵੀ ਅਸੀਂ ਕਿਤੇ ਖੜ੍ਹ ਸਕਦੇ ਹਾਂ, ਕਿਸੇ ਜਿਉ ਸਕਦੇ ਹਾਂ, ਜਾਂ ਸਾਡੀ ਕੋਈ ਜ਼ਿੰਮੇਵਾਰੀ ਇਸ ਖਿੱਤੇ ਦੇ ਲੋਕਾਂ ਦੀ। ਅਤੇ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਵੇਖ ਲਓ ਵੀ ਅਸੀਂ ਤੁਹਾਡੇ ਸਾਹਮਣੇ ਬੈਠੇ ਕੌਣ ਲੋਕ, ਅਤੇ ਅਸੀਂ ਇਹਨਾਂ ਹਾਲਾਤਾਂ ਵਿੱਚ ਜੇ ਬੈਠੇ ਹਾਂ ਤਾਂ ਮੈਂ ਸਮਝਦਾ ਕਿ ਸਾਡੇ ਉੱਤੇ ਅਕਾਲ ਪੁਰਖ ਦੀ ਬਖਸ਼ਿਸ਼ ਹੈ। ਸਾਡੇ ਹੌਸਲੇ ਬੁਲੰਦ ਨੇ, ਅਸੀਂ ਸੱਚ ਨਾਲ ਖੜ੍ਹੇ ਹਾਂ। ਆਵਾਜ਼ ਭਾਵੇਂ ਛੋਟੀ ਆ ਪਰ ਇਹਦਾ ਧਮਾਕਾ ਬਹੁਤ ਵੱਡਾ ਹੈ, ਕਿਉਂਕਿ ਸੱਚ ਨਾਲ ਬਹੁਤ ਜ਼ਿਆਦਾ ਲੋਕ ਖੜ੍ਹੇ ਨਹੀਂ ਹੁੰਦੇ। ਕਦੇ ਵੀ ਭੀੜਾਂ ਸੱਚ ਨਾਲ ਨਹੀਂ ਖੜ੍ਹਦੀਆਂ, ਇਹ ਤੁਸੀਂ ਇਤਿਹਾਸ ਵੇਖ ਲਓ। ਸੱਚ ਨਾਲ ਬਹੁਤ ਥੋੜ੍ਹੇ ਲੋਕ ਖੜ੍ਹੇ ਹੁੰਦੇ। ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਇਸ ਖਿੱਤੇ ਦੇ ਵਿੱਚ ਜਦੋਂ ਸਭ ਬੰਨੇ ਹਫੜਾ ਦਫੜੀ ਮੱਚੀ ਹੋਈ ਹੈ, ਕਿਉਂਕਿ ਪਹਿਲਾਂ ਇਸ ਸਿਧਾਂਤ ਵਾਲੇ ਲੋਕਾਂ ਨੇ ਇਸ ਖਿੱਤੇ ਦੇ ਸਿਧਾਂਤ ਨੂੰ ਮਾਰਨ ਵਾਸਤੇ ਲੁਕਵੇਂ ਰੂਪ ਵਿੱਚ ਇਹਦੇ ਵਿੱਚ ਆਉਂਦੇ ਸੀਗੇ, ਪਿੱਠ ਪਿੱਛੇ ਖੜ੍ਹ ਕੇ ਵਾਰ ਕਰਦੇ ਸੀਗੇ, ਆਪਣੇ ਏਜੰਡੇ ਲਾਗੂ ਕਰਾਉਂਦੇ ਸੀ, ਔਰ ਸਾਡੇ ਹੀ ਲੋਕਾਂ ਤੋਂ ਲਾਗੂ ਕਰਾਉਂਦੇ ਸੀ। ਅਕਾਲੀ ਦਲ ਲਗਾਤਾਰ 40 ਸਾਲ ਇਸ ਸਿਧਾਂਤ ਨਾਲ ਖੜ੍ਹੇ ਹੋਏ ਲੋਕਾਂ ਦੇ ਏਜੰਡੇ ਲਾਗੂ ਕਰਦਾ ਰਿਹਾ, ਔਰ ਅਕਾਲੀ ਦਲ ਦੇ ਹੱਥੀਂ ਹੀ ਸਾਰੀਆਂ ਸਾਡੀਆਂ ਸੰਸਥਾਵਾਂ ਮਾਰ ਦਿੱਤੀਆਂ ਗਈਆਂ ਜਿਨ੍ਹਾਂ ਨੇ ਇਹ ਸਿਧਾਂਤ ਲਾਗੂ ਕਰਨਾ ਸੀ। ਸਾਡਾ ਅਕਾਲ ਤਖਤ ਦਾ ਜਿਹੜਾ ਸੀਗਾ ਜਥੇਦਾਰ, ਉਹਦੀ ਪਦਵੀ ਜਿਹੜੀ ਸੀ ਉਹ ਮਾਰ ਦਿੱਤੀ ਗਈ।
ਸ਼੍ਰੋਮਣੀ ਕਮੇਟੀ ਜਿਹੜੀ ਰਾਜ ਦੇ ਅੰਦਰ ਇੱਕ ਰਾਜ ਵਰਗੀ ਸੰਸਥਾ ਸੀ ਉਹ ਮਾਰ ਦਿੱਤੀ ਗਈ। ਸਾਡੀਆਂ ਯੂਨੀਵਰਸਿਟੀਆਂ ਜਿਹੜੀਆਂ ਸੀ ਜਿੱਥੋਂ ਇਸ ਖਿੱਤੇ ਦੇ ਲੋਕਾਂ ਨੇ ਇਸ ਫਲਸਫੇ ਦੇ ਨਾਲ ਜੁੜਨਾ ਸੀਗਾ ਔਰ ਇਸ ਮਤਲਬ ਇਤਿਹਾਸ ਦਾ ਪ੍ਰਚਾਰ ਪ੍ਰਸਾਰ ਹੋਣਾ ਸੀਗਾ, ਪ੍ਰਫੁੱਲਤ ਹੋਣਾ ਸੀ, ਉਹ ਯੂਨੀਵਰਸਿਟੀਆਂ 'ਤੇ ਅੱਜ ਸਾਰੇ ਜਿਹੜੇ VC ਆ ਤੁਸੀਂ ਉਹਨਾਂ ਦਾ ਬੈਕਗਰਾਊਂਡ ਚੈੱਕ ਕਰ ਲਓ, ਸਾਰੇ RSS ਦੀ ਬੈਕਗਰਾਊਂਡ ਦੇ, ਮਤਲਬ ਸਾਡੇ ਲਈ ਬਚਣ ਵਾਸਤੇ ਕੋਈ ਮੋਰੀ ਵੀ ਨਹੀਂ ਛੱਡੀ ਉਹਨਾਂ ਨੇ। ਔਰ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਉਹ ਸਮਝਦੇ ਨੇ ਕਿ ਅਸੀਂ ਸਭ ਥਾਵਾਂ 'ਤੇ ਹੁਣ ਕਾਬਜ਼ ਹਾਂ ਅਤੇ ਹੁਣ ਸਿੱਧੇ ਰੂਪ ਵਿੱਚ ਅਸੀਂ ਇਸ ਸੱਤਾ 'ਤੇ ਕਾਬਜ਼ ਹੋਣਾ, ਉਹ ਸੱਤਾ 'ਤੇ ਕਾਬਜ਼ ਹੋਣ ਵਾਸਤੇ ਉਹਨਾਂ ਨੂੰ ਗੱਲ ਸਮਝ ਆਉਂਦੀ ਹੈ ਜਿਹੜੀ ਗੁਰੂ ਸਾਹਿਬ ਨੇ ਕਹੀ ਨਾ ਰਾਜ ਬਿਨਾਂ ਨਹੀਂ ਧਰਮ ਚਲੇ, ਇਹ ਗੱਲ ਉਹਨਾਂ ਨੂੰ ਸਮਝ ਆਉਂਦੀ ਵੀ ਜੇ ਅਸੀਂ ਆਪਣਾ ਧਰਮ ਚਲਾਉਣਾ ਤਾਂ ਸਾਨੂੰ ਰਾਜ ਕਰਨਾ ਪਊਗਾ। ਔਰ ਜਿਹੜਾ ਉਹ ਰਾਜ ਕਰ ਰਹੇ ਨੇ ਇਸ ਰਾਜ ਨਾਲ ਉਹ ਸਹਿਮਤ ਨਹੀਂ ਹੈਗੇ, ਕਿਉਂਕਿ ਇਹ ਰਾਜ ਇਹ ਦੇਸ਼ 'ਤੇ ਰਾਜ ਜਿਹੜਾ ਕਰਨਾ ਨਾ ਉਹ ਇੱਕ ਸੰਵਿਧਾਨ ਦੇ ਤਹਿਤ ਕਰਨਾ। ਉਹ ਸਾਡਾ ਸੰਵਿਧਾਨ ਸੈਕੂਲਰ ਸੰਵਿਧਾਨ ਹੈ ਜਿਹੜਾ ਇਸ ਦੇਸ਼ ਦੇ ਸਾਰੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ। ਉਹ ਰਾਜ ਇਹਨਾਂ ਨੂੰ ਪ੍ਰਵਾਨ ਨਹੀਂ ਹੈਗਾ, ਹਾਲਾਂਕਿ ਉਸ ਰਾਜ ਦੀਆਂ ਸਾਰੀਆਂ ਪਾਵਰਾਂ ਵੀ ਇਹਨਾਂ ਕੋਲ ਹੈਗੀਆਂ, ਫਿਰ ਵੀ ਸੰਤੁਸ਼ਟ ਨਹੀਂ ਹੈਗੇ, ਕਿਉਂਕਿ ਇਹਨਾਂ ਦਾ ਜਿਹੜਾ ਖੁਆਬ ਹੈ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦਾ। ਹਿੰਦੂ ਰਾਸ਼ਟਰ ਤਾਂ ਬਣਦਾ ਜੇ ਪਹਿਲਾਂ ਹਿੰਦੂ ਧਰਮ ਬਣੇ ਤਾਂ, ਅਤੇ ਹਿੰਦੂ ਧਰਮ ਬਣਾਉਣ ਵਾਸਤੇ ਰਾਜ ਚਾਹੀਦਾ, ਰਾਜ ਇਹ ਮੰਗਦੇ ਆ ਹਿੰਦੂ ਰਾਸ਼ਟਰ ਬਣਾਉਣ ਵਾਸਤੇ। ਅਤੇ ਜੇ ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਤਾਂ ਸਾਨੂੰ ਵੀ ਇਹ ਗੱਲ ਸਮਝ ਆਉਂਦੀ ਹੈ ਵੀ ਜੇ ਸਾਡਾ ਧਰਮ ਅਸੀਂ ਬਚਾਉਣਾ, ਜੇ ਪਹਿਲੇ ਧਰਮ ਸਾਡੇ ਸਾਹਮਣੇ ਖਤਮ ਹੋਇਆ, ਬੁੱਧ ਧਰਮ ਖਤਮ ਹੋਇਆ, ਜੈਨ ਧਰਮ ਖਤਮ ਹੋਇਆ ਹੈ, ਅਤੇ ਸਾਡਾ ਧਰਮ ਵੀ ਫਿਰ ਖਤਰੇ 'ਚ ਇਸ ਵੇਲੇ। ਬੇਸ਼ੱਕ ਸਾਡੇ ਦੁਨੀਆ ਝੰਡੇ ਝੂਲਦੇ ਹਨ, ਪਰ ਉਹ ਉਨੇ ਦਿਨ ਝੂਲਦੇ ਨੇ ਜਿੰਨੇ ਦਿਨ ਅਸੀਂ ਸਾਡੇ ਪੈਰ ਇੱਥੇ ਹੈਗੇ। ਜਿਸ ਖਿੱਤੇ ਨੂੰ ਧਰਮ ਜਨਮ ਲਿਆ, ਜਿਸ ਖਿੱਤੇ ਤੋਂ, ਉਸ ਧਰਮ ਨੂੰ ਬਚਾਉਣ ਵਾਸਤੇ ਸਾਡੀ ਜ਼ਿੰਮੇਵਾਰੀ, ਅਸੀਂ ਆਪਣੇ ਤੌਰ 'ਤੇ ਇਸ ਜ਼ਿੰਮੇਵਾਰੀ ਨੂੰ ਲਿਆ ਵੀ ਜਿਹੜਾ ਅਕਾਲੀ ਦਲ ਖਤਮ ਹੋ ਗਿਆ 100 ਸਾਲ ਬਾਅਦ, ਉਹਦਾ ਵਜੂਦ ਵੀ ਨਹੀਂ ਅੱਜ ਕੋਈ ਹੈਗਾ। ਹਾਲਾਂਕਿ ਇਹ 1995 ਵਿੱਚ ਅਕਾਲੀ ਦਲ ਨੇ ਖੁਦ ਹੀ ਆਪਣੇ ਆਪ ਨੂੰ ਅਕਾਲੀ ਦਲ ਨਾਲ ਅਲੱਗ ਕਰ ਲਿਆ ਸੀ, ਇਹਨੂੰ ਪੰਜਾਬੀ ਪਾਰਟੀ ਬਣਾ ਦਿੱਤਾ, ਸੰਵਿਧਾਨ 'ਚ ਸੰਸ਼ੋਧਨ ਕਰ ਲਿਆ ਸੀ, ਔਰ ਇਹਨਾਂ ਨੇ ਹੀ ਉਹ ਰਾਹ ਖੋਲ੍ਹੇ ਸਾਰੇ। ਜੇ ਜਿਹੜਾ ਸਿਧਾਂਤ ਅੱਜ ਇਸ ਖਿੱਤੇ 'ਤੇ ਹਮਲਾਵਰ ਹੈ ਨਾ, ਇਹ ਅਕਾਲੀ ਦਲ ਨੇ ਉਹਨਾਂ ਨੂੰ ਆਪਣੇ ਵਿੱਚ ਸ਼ਾਮਲ ਕੀਤਾ। ਪਹਿਲਾਂ ਉਹ ਇਹਨਾਂ ਨੂੰ 20-22 ਸੀਟਾਂ ਦਿੰਦੇ ਸੀਗੇ ਅਤੇ ਅਕਾਲੀ ਦਲ ਉਹਨਾਂ ਦੇ ਨਾਲ ਰਲ ਕੇ ਰਾਜ ਕਰਦਾ ਸੀ। ਅੱਜ ਅਕਾਲੀ ਦਲ ਉਹਨਾਂ ਤੋਂ ਆਪਣੇ ਵਜੂਦ ਦੀ ਭੀਖ ਮੰਗ ਰਿਹਾ, ਇਹ ਉਹ ਦੇਣ ਲਈ ਰਾਜੀ ਨਹੀਂ ਹੈਗੇ। ਅਤੇ ਫਿਰ ਇਹਨਾਂ ਹਾਲਾਤਾਂ ਦੇ ਵਿੱਚ ਕਿ ਇਸ ਸਿਧਾਂਤ ਨਾਲ ਕਿਸੇ ਨੂੰ ਖੜਾ ਹੋਣਾ ਚਾਹੀਦਾ ਕਿ ਨਹੀਂ ਖੜਾ ਹੋਣਾ ਚਾਹੀਦਾ, ਕਿਉਂਕਿ ਮੇਰਾ ਇਹ ਮੰਨਣਾ ਹੈ ਕਿ ਜਿਹੜਾ ਇਤਿਹਾਸ ਅਸੀਂ ਪੜ੍ਹਿਆ, ਜਿਸ ਇਤਿਹਾਸ ਨਾਲ ਅਸੀਂ ਖੜ੍ਹੇ ਹਾਂ, ਜਿਸ ਇਤਿਹਾਸ ਨਾਲ ਖੜ੍ਹ ਕੇ ਅਸੀਂ ਦਿੱਲੀ ਜਿੱਤ ਕੇ ਆਏ ਹਾਂ, ਅਤੇ ਸਾਡਾ ਵੀ ਕਿਸੇ ਨੇ ਇਤਿਹਾਸ ਬਣਨਾ ਵੀ ਉਦੋਂ ਕਿਹੋ ਜਿਹੇ ਲੋਕ ਸੀਗੇ ਜਦੋਂ ਐਡਾ ਵੱਡਾ ਸਿਧਾਂਤਕ ਹਮਲਾ ਸੀ ਪੰਜਾਬ ਦੇ ਉੱਤੇ, ਖਾਸ ਕਰ ਸਿੱਖਾਂ ਦੇ ਉੱਤੇ, ਅਤੇ ਕੋਈ ਸਿੱਖ ਨਹੀਂ ਸੀਗਾ ਜਿਹੜਾ ਇਹਦੇ ਖਿਲਾਫ ਖੜ੍ਹਾ ਹੁੰਦਾ, ਕੋਈ ਸਿੱਖ ਨਹੀਂ ਸੀ ਜਿਹੜਾ ਇਹਦੇ ਖਿਲਾਫ ਆਵਾਜ਼ ਉਠਾਉਂਦਾ। ਸੋ ਅਸੀਂ ਆਪਣੀ ਜ਼ਿੰਮੇਵਾਰੀ ਸਮਝ ਕੇ ਖੜ੍ਹੇ ਹੋਏ ਹਾਂ। ਪਾਰਟੀਆਂ ਤਾਂ ਰੋਜ਼ ਬਣਦੀਆਂ, 2 ਬਣਦੀਆਂ, 3 ਬਣਦੀਆਂ, ਉਹਨਾਂ ਦੇ ਆਪਣੇ ਏਜੰਡੇ ਆਰਥਿਕ ਹੋ ਸਕਦੇ ਨੇ, ਉਹ ਇਸ ਖਿੱਤੇ ਦੇ ਵਿੱਚ ਉਹਨਾਂ ਦੀਆਂ ਆਪਣੀਆਂ ਕੋਈ ਲਾਲਸਾਵਾਂ ਹੋ ਸਕਦੀਆਂ ਨੇ, ਪਰ ਅਸੀਂ ਜਿਹੜੀ ਪਾਰਟੀ ਅਨਾਊਂਸ ਕਰਾਂਗੇ 1 ਤਰੀਕ ਨੂੰ, ਅਸੀਂ 1 ਤਰੀਕ ਨੂੰ ਪ੍ਰੈਸ ਕਲੱਬ 'ਚ ਅਤੇ ਆਪਣੀ ਪਾਰਟੀ ਅਨਾਊਂਸ ਕਰਾਂਗੇ। ਉਸ ਦਿਨ ਅਸੀਂ ਪਾਰਟੀ ਦਾ ਸਾਡਾ ਏਜੰਡਾ ਕੀ ਹੈ, ਸਾਡਾ ਕੋਈ ਗੁਪਤ ਏਜੰਡਾ ਨਹੀਂ ਹੈ, ਜ਼ਾਹਰਾ ਤੌਰ 'ਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਪਹਿਲਾਂ ਸਾਡੇ ਅਕਾਲ ਤਖ਼ਤ ਦਾ ਹੁਕਮਨਾਮਾ ਖਤਮ ਹੋਇਆ, ਫਿਰ ਗੁਰੂ ਗ੍ਰੰਥ ਸਾਹਿਬ 'ਤੇ ਹੁਣ ਜਿਹੜੇ ਲਗਾਤਾਰ ਹਮਲੇ ਹੋ ਰਹੇ ਹਨ ਉਹ ਕੋਈ ਨਸ਼ੇੜੀ ਨਹੀਂ ਕਰ ਰਹੇ, ਉਹ ਏਜੰਸੀਆਂ ਕਰ ਰਹੀਆਂ ਨੇ। ਏਜੰਸੀਆਂ ਸਾਡੀ ਟੇਕ ਹੈ ਜਿਨ੍ਹਾਂ ਥਾਵਾਂ 'ਤੇ, ਉਹ ਟੇਕ ਵਾਲੀਆਂ ਥਾਵਾਂ ਤੋਂ ਸਾਨੂੰ ਅਲੱਗ ਕਰਨਾ ਚਾਹੁੰਦੀਆਂ ਵੀ ਸਿੱਖਾਂ ਨੂੰ ਇੰਝ ਲੱਗਣ ਲੱਗ ਜਾਏ ਵੀ ਇਹ ਘਟਨਾ ਤਾਂ ਨੋਰਮਲੀ ਨੇ। ਜਿਵੇਂ ਹੁਣ ਅੱਜ ਪਹਿਲਾਂ ਹੁਕਮਨਾਮਾ ਜਾਰੀ ਹੁੰਦਾ ਸੀਗਾ ਅਤੇ ਸਿੱਖ ਨੂੰ ਇੰਝ ਲੱਗਦਾ ਸੀ ਵੀ ਜਿਹੜਾ ਉੱਥੋਂ ਹੁਕਮਨਾਮਾ ਆਇਆ ਸਾਡੇ ਲਈ ਇਲਾਹੀ ਹੁਕਮ, ਅਤੇ ਉਸ ਤੋਂ ਸਿੱਖ ਇੱਧਰ ਉੱਧਰ ਕਿਤੇ ਨਹੀਂ ਸੀ ਜਾਂਦਾ। ਇਸ ਲਈ ਸਿੱਖਾਂ ਦਾ ਵਜੂਦ ਸੀਗਾ, ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਵਜੂਦ ਉਸ ਹੁਕਮਨਾਮਿਆਂ ਦੀ ਬਦੌਲਤ ਬਣਿਆ। ਔਰ ਅੱਜ ਉਸ ਹੁਕਮਨਾਮੇ ਦੀ ਹਾਲਾਤ ਵੇਖ ਲਓ ਤੁਸੀਂ, ਬਈ ਉਹ ਜਿੰਨੇ ਮਰਜ਼ੀ ਹੁਕਮਨਾਮੇ ਜਾਰੀ ਹੋਏ ਕੋਈ ਜਣ ਕਿਸੇ ਨੂੰ ਪਰਵਾਹ ਹੀ ਨਹੀਂ ਹੈਗੀ। ਇਸੇ ਤਰ੍ਹਾਂ ਹੀ ਇਹ ਗੁਰੂ ਗ੍ਰੰਥ ਸਾਹਿਬ 'ਤੇ ਜਿਹੜਾ ਹਮਲਾ ਹੈ, ਇਹ ਚਾਹੁੰਦੇ ਨੇ ਵੀ ਗੁਰੂ ਗ੍ਰੰਥ ਸਾਹਿਬ 'ਤੇ ਇੰਨੇ ਹਮਲੇ ਕਰਾ ਦਿਓ ਵੀ ਸਿੱਖ ਨੂੰ ਇਹ ਲੱਗਣ ਲੱਗ ਜਾਏ ਕਿ ਇਹ ਨੋਰਮਲ ਘਟਨਾਵਾਂ ਨੇ। ਅਤੇ ਇਸ ਗੱਲ ਨੂੰ ਪ੍ਰਚਾਰ ਕੌਣ ਰਿਹਾ ਹੈ? ਸਾਡੇ ਆਪਣੇ ਪ੍ਰਚਾਰ, ਜਿਹੜੇ ਇਹ ਕਹਿ ਰਹੇ ਨੇ ਕਿ ਗੁਰੂ ਗ੍ਰੰਥ ਤਾਂ ਇੱਕ ਜ਼ਰੀਆ ਹੈ ਅਤੇ ਗਿਆਨ ਹੀ ਗੁਰੂ, ਉਹਨਾਂ ਦਾ ਕੰਮ ਸਾਡੇ ਪ੍ਰਚਾਰਕ ਕਰ ਰਹੇ ਨੇ ਤਾਂ ਕਿ ਸਿੱਖਾਂ ਦਾ ਭਰੋਸਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ 'ਤੇ, ਜਿਹੜਾ ਉਹਨੂੰ ਲਾਈਵ ਗੁਰੂ ਮੰਨਦਾ ਹੈ, ਉਹ ਇਸ ਤੋਂ ਟੁੱਟੇ। ਜਦੋਂ ਸਾਡਾ ਭਰੋਸਾ ਸਾਡੇ ਇਹਨਾਂ ਥਾਵਾਂ ਤੋਂ ਟੁੱਟ ਜਾਏਗਾ, ਫਿਰ ਅਸੀਂ ਕੱਖਾਂ ਵਾਂਗੂ ਰੁਲਾਂਗੇ। ਜਿਹੜੇ ਝੰਡੇ ਸਾਡੇ ਵਿਦੇਸ਼ਾਂ ਵਿੱਚ ਝੂਲਦੇ ਨੇ ਅਤੇ ਜਿਹੜੇ ਦੁਨੀਆ ਦੇ ਲੋਕ ਇਸ ਧਰਮ ਨੂੰ ਫੋਲੋ ਕਰਨ ਵਾਸਤੇ ਸਾਡੇ ਵੱਲ ਵੇਖਦੇ ਨੇ, ਫਿਰ ਉਹ ਨਹੀਂ ਵੇਖਣਗੇ ਜੇ ਅਸੀਂ ਆਪਣੇ ਖਿੱਤੇ ਦੇ ਵਿੱਚੋਂ ਹਾਰ ਜਾਂਦੇ ਹਾਂ। ਇਸ ਲਈ ਸਾਡੀ ਲੜਾਈ, ਅਸੀਂ ਜਿਹੜਾ ਸਿਧਾਂਤ ਦਿੱਲੀ ਜਿੱਤ ਕੇ ਆਇਆ, ਜੇ ਉਹ ਪੰਜਾਬ ਹਾਰ ਜਾਂਦਾ ਹੈ ਅਤੇ ਫਿਰ ਇਹਦੀ ਜਵਾਬਦੇਹੀ ਕਿਹਨਾਂ ਲੋਕਾਂ ਦੀ?
ਇਸ ਲਈ ਉਸ ਨੂੰ ਸਿਧਾਂਤ ਨੂੰ ਬਚਾਉਣ ਵਾਸਤੇ, ਇਸ ਖਿੱਤੇ ਦੇ ਵਿੱਚ ਆਪਣੇ ਸਿਧਾਂਤ ਨੂੰ ਮਜ਼ਬੂਤੀ ਦੇਣ ਵਾਸਤੇ, ਪ੍ਰਫੁੱਲਿਤ ਕਰਨ ਵਾਸਤੇ, ਪੂਰੀ ਮਨੁੱਖਤਾ ਵਾਸਤੇ ਗੁਰੂ ਨਾਨਕ ਦੇ ਫਲਸਫੇ ਨੂੰ ਅਸੀਂ ਲੈ ਕੇ ਅੱਗੇ ਚੱਲਾਂਗੇ। ਇਸੇ ਦੇ ਅਕੋਰਡਿੰਗ ਅਸੀਂ ਪਾਰਟੀ 1 ਤਰੀਕ ਨੂੰ ਅਨਾਉਂਸ ਕਰਨੀ ਹੈ ਅਤੇ 1 ਤਰੀਕ ਨੂੰ ਅਸੀਂ ਤੁਹਾਨੂੰ ਸਾਰਿਆਂ ਨੂੰ ਫੇਰ ਕਹਿੰਦੇ ਹਾਂ ਵੀ ਤੁਸੀਂ ਆਇਓ, ਅਤੇ ਅਸੀਂ ਉਸ ਦਿਨ ਆਪਣੀ ਪਾਰਟੀ ਦਾ ਨਾਂ, ਸਾਡਾ ਏਜੰਡਾ, ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖਾਂਗੇ। ਬਾਪੂ ਜੀ, ਸਮਾਂ ਬਹੁਤ ਘੱਟ ਆ, 22 ਦੀਆਂ ਚੋਣਾਂ ਨੇੜੇ ਆ, ਤੇ ਜਦੋਂ ਆਪਾਂ ਰਵਾਇਤੀ ਪਾਰਟੀਆਂ ਦੀ ਗੱਲ ਕਰਦੇ ਹਾਂ, ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦਾ ਵੀ ਇੱਕ ਸਾਜ਼ਿਸ਼ ਦੇ ਅਧੀਨ, ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਚਿਹਰਿਆਂ ਦੀ ਗੱਲ, ਸਨੀ ਦਿਓਲ ਦੀ ਗੱਲ ਕਰਦੇ ਹਾਂ, ਗੁਰਦਾਸਪੁਰ ਤੋਂ ਚੋਣ ਲੜੀ ਸੀ ਉਹਨਾਂ ਨੇ, ਤੇ ਲੋਕਾਂ ਨੇ ਅੱਖਾਂ ਮੀਟ ਕੇ ਉਹਨੂੰ ਵੋਟਾਂ ਪਾ ਦਿੱਤੀਆਂ ਸੀ। ਇਸੇ ਤਰ੍ਹਾਂ ਸਿੱਧੂ ਮੂਸੇਵਾਲੇ ਨੂੰ ਉਹਨਾਂ ਨੇ ਆਪਣੀ ਹੱਕ ਦੇ ਵਿੱਚ ਭੁਗਤਾਇਆ ਹੈ। ਤਾਂ ਪਿਛਲੇ ਦਿਨੀ ਜੂਝਦਾ ਪੰਜਾਬ, ਜਿਨ੍ਹਾਂ ਦਾ ਪਰਪਸ ਇਹ ਹੈ ਕਿ ਉਹ ਰਵਾਇਤੀ ਪਾਰਟੀਆਂ ਨੂੰ ਸਵਾਲ ਜਵਾਬ ਕਰਨਗੇ, ਜਵਾਬ ਤਲਬੀ ਕੀਤੀ ਜਾਊਗੀ। ਕਹਿਣ ਤੋਂ ਭਾਵ ਕਿ ਜਿਹੜਾ ਦੁਨੀਆ ਦੇ ਮੰਨੇ ਪ੍ਰਮੰਨੇ ਚਿਹਰੇ ਆ, ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਆ, ਨੌਜਵਾਨ ਜਿਨ੍ਹਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਕਿਤੇ ਨਾ ਕਿਤੇ ਗਾਇਕੀ ਵਜੋਂ, ਤਾਂ ਉਹਨਾਂ ਚਿਹਰੇ ਨੂੰ ਅੱਗੇ ਲੈ ਕੇ ਆਂਦਾ ਜਾ ਰਿਹਾ ਹੈ ਕਿ ਜਿਹੜੀ ਤੁਸੀਂ ਪਾਰਟੀ ਬਣਾ ਰਹੇ ਹੋ, ਇਸ ਪਾਰਟੀ ਦੇ ਵਿੱਚ ਜਿਹੜੇ ਚਿਹਰੇ ਆ ਉਹ ਲੋਕਾਂ ਦੇ ਵਿੱਚ ਪਹਿਲਾਂ ਵੀ ਵਿਚਰੇ ਆ ਜਾਂ ਕਿਵੇਂ ਦੇ ਹੋਣਗੇ, ਉਹਨਾਂ ਦੀ ਬਾਬਤ ਦੱਸ ਦਿਓ ਥੋੜਾ। ਮੇਰੇ ਖਿਆਲ 'ਚ ਜਿਨ੍ਹਾਂ ਦੀ ਤੁਸੀਂ ਜ਼ਿਕਰ ਕੀਤਾ ਹੈ, ਸਾਨੂੰ ਵੇਖਣਾ ਇਹ ਚਾਹੀਦਾ ਕਿ ਇਹ ਭੁਗਤਣਗੇ ਕਿਹਨਾਂ ਦੇ ਹੱਕ 'ਚ, ਕਿ ਇਹ ਰਵਾਇਤੀ ਪਾਰਟੀਆਂ ਦੇ ਖਿਲਾਫ ਭੁਗਤ ਰਹੇ ਨੇ ਔਰ ਜਿਨ੍ਹਾਂ ਦੇ ਹੱਕ 'ਚ ਭੁਗਤ ਰਹੇ ਨੇ, ਉਹਨਾਂ ਦੀ ਕ੍ਰੈਡੀਬਿਲਿਟੀ ਕੀ ਹੈ, ਉਹਨਾਂ ਦਾ ਪਿਛਲਾ ਰੋਲ ਕੀ ਹੈ, ਉਹਨਾਂ ਦਾ ਕਿਰਦਾਰ ਕੀ ਹੈ। ਇਹ ਵੀ ਚੀਜ਼ਾਂ ਤੈਅ ਹੋਣਗੀਆਂ। ਅਤੇ ਜਿਹੜੀ ਤੁਸੀਂ ਸਾਡੇ ਤੋਂ ਸਵਾਲ ਕਰਦੇ ਹੋ, ਪੁੱਛਦੇ ਹੋ, ਅਸੀਂ ਤਾਂ ਇੱਕ ਹੋਕਾ ਦੇਣਾ ਵੀ ਉਹ ਲੋਕ ਜਿਹੜੇ ਇਸ ਧਰਮ ਨਾਲ, ਇਸ ਫਲਸਫੇ ਨਾਲ ਜੁੜੇ ਹੋਏ ਲੋਕ ਨੇ ਔਰ ਜਿਨ੍ਹਾਂ ਨੂੰ ਕੁਛ ਦਿਸਦਾ ਨਹੀਂ ਵੀ ਅਸੀਂ ਜਾਈਏ ਕਿੱਥੇ। ਅੱਜ ਤੁਸੀਂ ਕਿਸੇ ਪਿੰਡ ਚਲ ਜਾਓ, ਕਿਸੇ ਥਾਂ 'ਤੇ ਚਲ ਜਾਓ, ਇੱਕੋ ਹੀ ਸਵਾਲ ਹੁੰਦਾ ਜੇ ਅਸੀਂ ਜੇ ਇਹਨਾਂ ਨੂੰ ਛੱਡ ਕੇ ਜਾਈਏ ਕਿੱਥੇ। ਅਸੀਂ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਜਾਣਾ ਕਿੱਥੇ, ਤੁਸੀਂ ਖੁਦ ਖੜੇ ਹੋ, ਤੁਸੀਂ ਜਿਹੜਾ ਅਸੀਂ ਇਹਨਾਂ ਨੂੰ ਪਲੇਟਫਾਰਮ ਦੇਣਾ, ਅਸੀਂ ਉਹਨਾਂ ਨੂੰ ਇਹ ਪਲੇਟਫਾਰਮ 'ਤੇ ਲਿਆਵਾਂਗੇ ਤਾਂ ਕਿ ਉਹ ਆਪਣੀ ਗੱਲ ਕਰ ਸਕਣ ਔਰ ਆਪਣੇ ਜੋ ਉਹਨਾਂ ਦੀਆਂ ਰੀਝਾਂ ਨੇ ਇਸ ਪੰਜਾਬ ਪ੍ਰਤੀ, ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਹੈ ਧੱਕਾ ਹੁੰਦਾ, ਉਹਦੇ ਲਈ ਲੜਨਗੇ, ਉਹ ਲੋਕ ਖੜੇ ਹੋਣਗੇ। ਹਾਂਜੀ, ਜਿਹੜੇ ਪੰਜਾਬ ਦੀ ਆਵਾਮ ਆ, ਜਿੰਨੀ ਕਹਿ ਸਕਦੇ ਕਿ ਉਹਨਾਂ ਨੂੰ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਗਲਬੇ ਦੇ ਵਿੱਚੋਂ ਛਡਾਉਣ ਵਾਸਤੇ ਤੁਹਾਡੇ ਕੋਲ ਰੋਡ ਮੈਪ ਕੀ ਹੈ? ਕਿਉਂਕਿ ਲੋਕ ਪੱਕੇ ਤੌਰ ਤੇ ਲੰਬੇ ਸਮੇਂ ਤੋਂ ਜੁੜੇ ਹੋਏ ਆ, ਕੀ ਲੋਕ ਅਜੇ ਵੀ ਉਹਨਾਂ ਰਵਾਇਤੀ ਪਾਰਟੀਆਂ ਦੀ ਅਧੀਨਗੀ ਕਬੂਲ ਕਰਦੇ? ਨਹੀਂ, ਗਲਬਾ ਤਾਂ ਖੁਦ ਹੀ ਟੁੱਟ ਗਿਆ ਤੁਹਾਡੇ ਸਾਹਮਣੇ। ਗਲਬਾ ਜਿਨ੍ਹਾਂ ਲੋਕਾਂ ਦਾ ਸੀ, ਉਹਨਾਂ ਦੇ ਲੋਕਾਂ ਦੇ ਆਪਣੇ ਪੈਰਾਂ ਥੱਲੇ ਜ਼ਮੀਨ ਨਹੀਂ ਰਹੀ। ਜੇ ਕਾਂਗਰਸ ਦਾ ਗਲਬਾ ਸੀ, ਮੰਨ ਲਓ ਆਪਾਂ ਗਲਬਾ ਮੰਨਦੇ ਹਾਂ, ਜਿਨ੍ਹਾਂ ਲੋਕਾਂ ਦਾ ਗਲਬਾ ਸੀ ਆਪਣੇ ਆਪਣੇ ਖੇਤਰਾਂ 'ਚ, ਉਹਨਾਂ ਦੇ ਤਾਂ ਆਪਣੇ ਪੈਰ ਉਖੜ ਗਏ, ਉਹ ਤਾਂ ਹੈ ਹੀ ਨਹੀਂ ਜਿੱਥੇ ਖੜੇ। ਬੀਜੇਪੀ ਮਤਲਬ ਅਕਾਲੀ ਦਲ ਦਾ ਗਲਬਾ ਸੀ ਨਾ ਪੰਜਾਬ ਦੇ ਵਿੱਚ, ਅਤੇ ਅਕਾਲੀ ਦਲ ਤਾਂ ਹੁਣ ਉਹਦੇ ਤੇ ਆਪਦੇ ਬੰਦੇ ਭੱਜੀ ਜਾਂਦੇ ਰੋਜ਼। ਸ਼ਹੀਦੀ ਦਿਹਾੜਾ ਚੱਲਦਾ, ਆਪਾਂ ਪਿਛਲੇ ਦਿਨ ਰੈਲੀ ਦੇਖੀ, ਉਹ ਗਾਇਕ ਵੀ ਜਿਹੜੇ ਇੰਚਾਰਜ ਸੀਗੇ ਉੱਥੇ ਡਾਂਸ ਵਗੈਰਾ ਕਰਦੇ, ਗੀਤ ਗਾਉਂਦੇ ਆ, ਤਾਂ ਬੜੀ ਤਾਦਾਦ ਦੇ ਵਿੱਚ ਲੋਕ ਪੁੱਜੇ। ਕੀ ਗੁਰੂ ਸਾਹਿਬ ਦੇ ਇਤਿਹਾਸ ਦੇ ਨਾਲੋਂ ਟੁੱਟ ਕੇ ਲੋਕ ਇਹ ਜਿਹੜੇ ਰਵਾਇਤੀ ਤੁਰੇ ਆਉਂਦੇ ਨੇ ਉਹਨਾਂ ਦੇ ਮਗਰ ਚੱਲ ਪਏ ਆ, ਜਾਂ ਲੋਕ ਅਜੇ ਵੀ ਜਿਹੜਾ ਆਪਣੇ ਯੋਧਿਆਂ ਦਾ ਕਿਤੇ ਨਾ ਕਿਤੇ ਮਨ ਦੇ ਵਿੱਚ ਸਤਿਕਾਰ ਰੱਖਦੇ? ਫਿਰ ਦੇਖੋ ਜੀ, ਜਿੰਨਾ ਚਿਰ ਤੁਸੀਂ ਕੋਈ ਵੀ ਚੀਜ਼ ਕਿਸੇ ਜਗ੍ਹਾ 'ਤੇ ਰੱਖਣੀ ਹੈ ਤਾਂ ਜ਼ਰੂਰੀ ਹੁੰਦਾ ਕਿ ਪਹਿਲਾਂ ਉਹ ਜਗ੍ਹਾ ਖਾਲੀ ਕਰਵਾਈ ਜਾਵੇ। ਇਸ ਖਿੱਤੇ ਦੇ ਵਿੱਚ ਜਿਹੜਾ ਅੱਜ ਤੁਸੀਂ ਵੇਖ ਰਹੇ ਹੋ, ਜਿਹੜੇ ਕਿਉਂਕਿ ਸਾਡੇ ਜਿਹੜੇ ਨੌਜਵਾਨ ਢੋਲ ਦੀ ਥਾਪ 'ਤੇ ਨੱਚਦੇ ਨੇ ਔਰ ਗਾਉਣ ਵਾਲੇ ਉਹਨਾਂ ਦੇ ਆਈਡੀਅਲ ਹੋ ਗਏ ਨੇ। ਉਹਨਾਂ ਦੇ ਆਈਡੀਅਲ ਹੁਣ ਨਾ ਸਾਹਿਬਜ਼ਾਦੇ ਰਹੇ, ਨਾ ਸਾਡੇ ਯੋਧੇ ਰਹੇ, ਨਾ ਹਰੀ ਸਿੰਘ ਨਲੂਆ ਉਹਨਾਂ ਦਾ ਆਈਡੀਅਲ ਰਿਹਾ, ਨਾ ਬਘੇਲ ਸਿੰਘ ਉਹਨਾਂ ਦਾ ਆਈਡੀਅਲ ਰਿਹਾ। ਹੁਣ ਜਿਹੜੇ ਬਘੇਲ ਸਿੰਘ ਦੀਆਂ ਵਾਰਾਂ ਗਾ ਕੇ ਉੱਥੇ ਆਏ ਸੀਗੇ ਵੀ ਅਸੀਂ ਬਘੇਲ ਸਿੰਘ ਦੇ ਵਾਰਸ ਹਾਂ, ਇਹ ਵਾਰਸ ਨੇ ਬਘੇਲ ਸਿੰਘ ਦੇ? ਮਤਲਬ ਸਾਡੇ ਲਈ ਬਹੁਤ ਵੱਡੀ ਚੁਣੌਤੀ ਹੈ, ਅਸੀਂ ਖੜੇ ਹੋ ਰਹੇ ਹਾਂ ਐਡੀ ਵੱਡੀ ਚੁਣੌਤੀ ਦੇ ਸਾਹਮਣੇ। ਸਾਨੂੰ ਇੰਨਾ ਯਕੀਨ ਹੈਗਾ ਕਿ ਜਿਨ੍ਹਾਂ ਹਾਲਾਤਾਂ ਦੇ ਵਿੱਚੋਂ ਸਾਨੂੰ ਉੱਥੋਂ ਮਹਾਰਾਜ ਨੇ ਜਿੱਤ ਦਿਵਾਈ ਹੈ ਨਾ, ਅਤੇ ਸਾਨੂੰ ਇੱਥੇ ਵੀ ਮਹਾਰਾਜ ਖੜੇ ਰੱਖੇਗਾ, ਸਾਨੂੰ ਡੋਲਣ ਨਹੀਂ ਦੇਵੇਗਾ ਔਰ ਅਸੀਂ ਇਹਨਾਂ ਦੇ ਸਾਹਮਣੇ ਖੜੇ ਹੋਵਾਂਗੇ, ਕਿਉਂਕਿ ਅਸੀਂ ਸਿਧਾਂਤ ਨਾਲ ਖੜੇ ਹੋਣਾ, ਅਸੀਂ ਬੰਦਿਆਂ ਨਾਲ ਖੜੇ ਨਹੀਂ ਹੋਣਾ। ਅਸੀਂ ਇਸ ਦੇਸ਼ ਦੇ ਖਿੱਤੇ ਵਿੱਚ ਰਾਜ ਕਰਨ ਲਈ ਖੜੇ ਨਹੀਂ ਹੋਣਾ। ਰਾਜ ਕਰਨਾ ਸਾਡਾ ਅਧਿਕਾਰ ਹੈ, ਇਸ ਖਿੱਤੇ ਨੂੰ ਰਾਜ ਕਰਾਂਗੇ ਹੀ ਅਤੇ ਅਸੀਂ ਇਹਨੂੰ ਸੰਭਾਲਾਂਗੇ। ਪਰ ਰਾਜ ਸਾਡੇ ਲਈ ਪ੍ਰਾਇਰਟੀ ਰਾਜ ਨਹੀਂ ਹੈਗੀ, ਸਾਡਾ ਰਾਜ ਧਰਮ ਦੇ ਅਧੀਨ ਰਾਜ ਹੈ। ਅਸੀਂ ਇੱਕ ਰੋਲ ਮਾਡਲ ਦੇਣਾ ਇਸ ਦੇਸ਼ ਨੂੰ। ਦੇਸ਼ ਨੇ ਸਾਨੂੰ ਸਵੀਕਾਰ ਕਰ ਲਿਆ ਹੈ, ਦੇਸ਼ ਚਾਹੁੰਦਾ ਹੈ ਕਿ ਸਿੱਖ ਇਸ ਦੇਸ਼ ਦੀ ਅਗਵਾਈ ਕਰਨ, ਪਰ ਅਗਵਾਈ ਦਾ ਮੁੱਢ ਤਾਂ ਕਿਤੇ ਨਾ ਕਿਤੇ ਵੱਜੇਗਾ ਨਾ। ਅਤੇ ਜੇ ਦੇਸ਼ ਤੇ ਸਿੱਖਾਂ ਦੀ ਅਗਵਾਈ ਚਾਹੁੰਦਾ ਅਤੇ ਸਿੱਖ ਆਪਣੇ ਖਿੱਤੇ ਦੀ ਅਗਵਾਈ ਨਹੀਂ ਕਰ ਪਾਉਂਦੇ ਉਸ ਮਾਡਲ ਦੇ ਤਹਿਤ ਅਕੋਰਡਿੰਗ, ਵੀ ਜਿਹੜਾ ਮਾਡਲ ਦੇਸ਼ ਵੇਖਦਾ ਹੈ ਸਿੱਖਾਂ ਦੇ ਵਿੱਚ,
ਉਸ ਦੇ ਅਕੋਰਡਿੰਗ ਦੇਸ਼ ਸਿੱਖ ਜੇ ਪੰਜਾਬ ਵਿੱਚ ਵੀ ਉਹ ਮਾਡਲ ਸਥਾਪਿਤ ਨਹੀਂ ਕਰਦੇ ਤਾਂ ਫਿਰ ਦੇਸ਼ ਨੂੰ ਕਿਹੜਾ ਮਾਡਲ ਦੇਣਗੇ। ਸਾਨੂੰ ਪਹਿਲਾਂ ਆਪਣੇ ਇੱਥੇ ਮਾਡਲ ਬਣਾਉਣਾ ਪਏਗਾ। ਦੇਸ਼ ਸਾਨੂੰ ਸਵੀਕਾਰ ਕਰ ਚੁੱਕਾ। ਜਿਹੜੇ ਸਾਡੇ ਸਾਰੇ ਬਲੇਮ ਸੀਗੇ ਸਾਡੇ ਖਿਲਾਫ, ਜਿੰਨੀਆਂ ਵੀ ਹਵਾਵਾਂ ਵਗੀਆਂ ਸੀਗੀਆਂ, ਸਾਰੀਆਂ ਇਸ ਅੰਦੋਲਨ ਨੇ ਖਤਮ ਕਰਤੀਆਂ। ਔਰ ਜਦੋਂ ਸਾਨੂੰ ਦੇਸ਼ ਉਡੀਕਦਾ ਹੈ, ਦੇਸ਼ ਦੇ ਲੋਕ ਉਡੀਕਦੇ ਆ, ਸਾਨੂੰ ਆਪਣੇ ਬੰਦ ਖਲਾਸੀ ਕਰਾਉਣ ਵਾਲੇ ਲੋਕਾਂ ਦੇ ਰੂਪ ਵਿੱਚ ਵੇਖਦੇ ਆ, ਅਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਲੋਕਾਂ ਦੀ ਬੰਦ ਖਲਾਸੀ ਕਰਾਈਏ। ਪਰ ਕਰਾਵਾਂਗੇ ਤਾਂ ਨਾ ਜੇ ਸਾਡੇ ਪੈਰਾਂ ਥੱਲੇ ਆਪਦੀ ਜ਼ਮੀਨ ਹੋਏਗੀ ਤਾਂ। ਅਤੇ ਜਿੰਨਾ ਚਿਰ ਸਾਡੇ ਆਪਦੇ ਪੈਰਾਂ ਥੱਲੇ ਜ਼ਮੀਨ ਨਹੀਂ, ਅਸੀਂ ਕਿਸੇ ਨੂੰ ਆਜ਼ਾਦ ਕਰਾਵਾਂਗੇ ਕਰਾਂਗੇ। ਪਹਿਲਾਂ ਅਸੀਂ ਆਪ ਆਜ਼ਾਦ ਹੋਵਾਂਗੇ, ਫਿਰ ਉਹਨਾਂ ਲੋਕਾਂ ਨੂੰ ਆਜ਼ਾਦ ਕਰਾਵਾਂਗੇ ਜਿਨ੍ਹਾਂ ਨੂੰ ਗੁਲਾਮ ਬਣਾ ਲਿਆ ਗਿਆ, ਔਰ ਲੜਾਂਗੇ ਅਸੀਂ ਉਹਨਾਂ ਲੋਕਾਂ ਵਾਸਤੇ। ਬਾਪੂ ਜੀ, ਭਾਰਤ ਦਾ ਜਿਹੜਾ ਬਹੁਤ ਧਰਮੀ ਦੇਸ਼ ਮੰਨਿਆ ਜਾਂਦਾ, ਤਾਂ ਇਹਦੇ ਵਿੱਚ ਜਿਹੜਾ ਸੀ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਬੰਬ ਬਲਾਸਟ ਹੁੰਦਾ ਹੈ, ਤਾਂ ਉਹਦਾ ਨਿਸ਼ਾਨਾ ਵੀ ਸਿੱਖਾਂ ਨੂੰ ਬਣਾਇਆ ਜਾਂਦਾ ਹੈ। ਕਿ ਇੱਥੋਂ ਤੱਕ ਕਿ ਉਹ ਜਿਹਦੀ ਮੌਤ ਹੁੰਦੀ ਹੈ, ਜਿਹੜਾ ਉੱਥੇ ਕਿਹਾ ਜਾਂਦਾ ਕਿ ਬੰਬ ਬਲਾਸਟ ਕਰਨ ਵਾਸਤੇ ਆਏ ਸੀ, ਲਾਉਣ ਵਾਸਤੇ ਆਏ ਸੀ, ਉਹਦੀ ਬਾਂਹ ਦੇ ਉੱਪਰ ਖੰਡਾ ਵਗਿਆ ਹੁੰਦਾ ਆ। ਤਾਂ ਉਹ ਇਹ ਵੀ ਉਹਦੀ ਪਹਿਚਾਣ ਕੀਤੀ ਜਾ ਰਹੀ ਹੈ। ਨਿਸ਼ਾਨਦੇਹੀ ਦੇ ਵਿੱਚ ਇਹ ਵੀ ਹੁੰਦਾ ਕਿ ਉਹ ਜਿਹੜਾ ਪੰਜਾਬ ਪੁਲਿਸ ਦਾ ਅਧਿਕਾਰੀ ਸੀ, ਜਿਹਨੂੰ ਬਰਖਾਸਤ ਕੀਤਾ ਗਿਆ ਸੀ ਨਸ਼ਾ ਵੇਚਣ ਵਜੋਂ, ਤੇ ਪਰ ਕਿਤੇ ਨਾ ਕਿਤੇ ਉਹਦੇ ਜਿਹੜੇ ਸਬੰਧ ਅੱਜ ਵੀ ਜਿਹੜੀਆਂ ਪੰਥ ਦੇ ਵਿਰੁੱਧ ਭੁਗਤਦੀਆਂ, ਪਹਿਲਾਂ ਅਖਬਾਰ ਆਈਆਂ ਨੇ, ਜਗਬਾਣੀ ਦੀ ਇੱਕ ਸਟੇਟਮੈਂਟ ਹੈ ਕਿ ਇਹ ਬੱਬਰ ਖਾਲਸਾ ਦੇ ਨਾਲ ਜੁੜਿਆ ਹੋਇਆ ਸੀ, ਰਿੰਦਾ ਦੇ ਨਾਲ ਇਹਦਾ ਸਬੰਧ ਸੀ, ਇਹ ਖਾਲਿਸਤਾਨ ਨੂੰ ਪ੍ਰਮੋਟ ਕਰਦਾ ਸੀ, ਤਾਂ ਇਹਨੇ ਜਿਹੜਾ ਇੱਕ ਗਿਰੀਮਿੱਥੀ ਸਾਜ਼ਿਸ਼ ਤਹਿਤ ਉੱਥੇ ਬੰਬ ਬਲਾਸਟ ਕੀਤਾ। ਭਲਾ ਅੱਜ ਬੰਬ ਬਲਾਸਟਾਂ ਦੀ ਲੋੜ ਕਿੱਥੇ ਹੈ ਪੰਜਾਬ ਨੂੰ? ਸਿੱਖਾਂ ਨੂੰ ਹੈ ਲੋੜ ਪੰਜਾਬ ਦੇ ਵਿੱਚ ਅਸੀਂ ਬੰਬ ਬਲਾਸਟ ਕਰਕੇ ਉਹ ਲੜਾਈ ਲੜੀਏ? ਅਸੀਂ ਉਹ ਲੜਾਈ ਲੜ ਚੁੱਕੇ ਹਾਂ ਪਹਿਲਾਂ। ਹੁਣ ਇਹ ਏਜੰਸੀਆਂ ਦੇ ਕੰਮ ਨੇ, ਇਸ ਖਿੱਤੇ ਨੂੰ ਡਿਸਟਰਬ ਕਰਨਾ ਚਾਹੁੰਦੇ ਨੇ, ਸਿੱਖਾਂ ਦਾ ਅਕਸ ਵਿਗਾੜਨਾ ਚਾਹੁੰਦੇ ਨੇ। ਵੀ ਜਿਹੜੇ ਸਿੱਖਾਂ ਨੂੰ ਤੁਸੀਂ, ਜਿਹੜਾ ਤੁਹਾਡੇ ਸਾਹਮਣੇ ਸਿੱਖਾਂ ਦਾ ਦਿੱਲੀ ਅਕਸ ਐਕਚੁਅਲ ਚੋਰ ਨਹੀਂ ਹੈਗਾ, ਇਹ ਇਸੇ ਤਰ੍ਹਾਂ ਦੇ ਲੋਕ ਨੇ। ਇਹ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਹੋਇਆ। ਅਤੇ ਇਹ ਜੇ ਬੰਬ ਬਲਾਸਟ, ਜੇ ਤੁਸੀਂ ਆ ਜਿਹੜਾ ਜਿਹਨੂੰ ਆਧਾਰ ਬਣਾਉਂਦੇ ਹੋ, ਕਿਸੇ ਦੇ ਵੀ ਬਾਂਹ 'ਤੇ ਟੈਟੂ ਬਣਾ ਦਿਓਗੇ ਤੁਸੀਂ, ਜਿਹਦਾ ਤੁਸੀਂ ਬ੍ਰੇਨ ਵਾਸ਼ ਕਰ ਲਿਆ ਹੈ, ਜਿਹਨੂੰ ਤੁਸੀਂ ਇਸਤੇਮਾਲ ਕਰਨਾ ਹੈ ਇਸ ਕੰਮ ਲਈ, ਤਾਂ ਉਹਦੇ 'ਤੇ ਟੈਟੂ ਵੀ ਬਣਾ ਦਿਓਗੇ ਉਹਦੀ ਬਾਂਹ 'ਤੇ, ਫਿਰ ਕੀ ਫਰਕ ਪੈਂਦਾ? ਬਣਾ ਦੇਣਗੇ। ਇਸ ਲਈ ਇਹ ਫਿਰ ਹੋਣੀ ਕਿਉਂ ਆ? ਮੂੰਹਗਾੜੀ 2022 ਆਇਆ ਇਲੈਕਸ਼ਨ ਆਇਆ, ਤਾਂ ਫਿਰ ਹੁਣ ਇਸ ਦੀ ਕਿਉਂ ਲੋੜ ਪਈ ਬੰਬ ਬਲਾਸਟ? ਇਹ ਸਾਰੀਆਂ ਘਟਨਾਵਾਂ, ਅਸਲ ਤਾਂ ਇਹ ਘਟਨਾਵਾਂ ਹੀ ਪੰਜਾਬ ਨੂੰ ਖੜਾ ਕਰਨਗੀਆਂ, ਇਸ ਖਿੱਤੇ ਦੇ ਲੋਕਾਂ ਨੂੰ ਖੜਾ ਕਰਨਗੀਆਂ, ਕਿਉਂਕਿ ਇਸ ਖਿੱਤੇ ਦੇ ਲੋਕ ਹੁਣ ਜਾਗਦੇ ਨੇ। ਉਹਨਾਂ ਨੂੰ ਪਤਾ ਹੈ ਕਿ ਸਾਨੂੰ ਕਿਸ ਤਰ੍ਹਾਂ ਦਾ ਘੇਰਾ ਪਿਆ ਹੋਇਆ, ਔਰ ਉਸ ਘੇਰੇ ਦੇ ਵਿੱਚ, ਕਿਉਂਕਿ ਬਹੁਤ ਸਾਰੇ ਲੋਕ ਤਾਂ ਜਿਹੜੇ ਉਹ ਇਸ ਚੀਜ਼ ਨੂੰ ਸਮਝਦੇ ਨੇ, ਇਸ ਘੇਰੇ ਵਿੱਚੋਂ ਨਿਕਲਣੇ ਲੜਨਗੇ। ਪਰ ਜਿਨ੍ਹਾਂ ਲੋਕਾਂ ਦੀ ਕਮਿਟਮੈਂਟ ਸਿਰਫ ਇਸ ਖਿੱਤੇ ਨੂੰ ਲੁੱਟਣਾ ਹੈ, ਇਸ ਨੂੰ ਸ਼ਾਮਲਾਟ ਸਮਝਦੇ ਨੇ ਵੀ ਇਹ ਤਾਂ ਵਿਹੜਾ ਹੈ, ਜਿਹੜਾ ਮਰਜ਼ੀ ਆ ਲਓ, ਪਾਰਟੀ ਬਣਾ ਲਓ, ਘੋੜੇ ਭਜਾ ਲਓ, ਉਵੇਂ ਥੋੜ੍ਹੀ ਗੱਡੀ ਚੱਲਣੀ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਕੁਝ ਸਟੇਟਾਂ ਥੋੜ੍ਹੀ ਚੱਲਦੀਆਂ ਹੁੰਦੀਆਂ ਜਿਸ ਤਰ੍ਹਾਂ ਦੇ ਅੱਜ ਇਸ ਸਟੇਟ ਦੇ ਹਾਲਾਤ। ਵੀ ਕੋਈ ਕਿਹੜੀ ਪਾਰਟੀ ਹੈ ਜਿਹਨੂੰ ਤੁਸੀਂ ਰਵਾਇਤੀ ਵੀ ਕਹਿੰਦੇ, ਕਿਹੜੀ ਪਾਰਟੀ ਦਾ ਕੋਈ ਸਟੈਂਡ ਹੈਗਾ ਕਿਤੇ? ਵੀ ਕਾਂਗਰਸੀ ਭੱਜ ਕੇ BJP ਜਾਈ ਜਾਂਦਾ, BJP ਵਾਲਾ ਭੱਜ ਕੇ ਕਾਂਗਰਸ ਜਾਈ ਜਾਂਦਾ, ਅਕਾਲੀ BJP ਜਾਈ ਜਾਂਦੇ, BJP ਵਾਲੇ ਅਕਾਲੀਆਂ 'ਚ ਜਾਈ ਜਾਂਦੇ। 32 ਕਿਸਾਨ ਜਥੇਬੰਦੀਆਂ 'ਚ ਇੱਕ ਫੈਸਲਾ ਲੈਣ ਜਾ ਰਹੀਆਂ। ਇੱਕ ਕਿਹਾ ਜਾ ਰਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਕਰ ਸਕਦੀਆਂ। ਲੱਗਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਨਾਲ ਅਲਾਈਅੰਸ ਕਰਕੇ ਜਿਹੜੀ ਕਗਾਰ ਦੇ ਉੱਪਰ ਅੱਜ ਪੰਜਾਬ ਖੜਾ ਹੈ, ਤੇ ਪੰਜਾਬ ਦੀ ਰੂਪਰੇਖਾ ਨੂੰ ਤਬਦੀਲ ਕਰ ਸਕਦੇ। ਸਭ ਤੋਂ ਵੱਡੀ ਤਾਂ ਮਤਲਬ ਨਮੋਸ਼ੀ ਵਾਲੀ ਗੱਲ 32 ਜਥੇਬੰਦੀਆਂ ਦੇ ਲੀਡਰਾਂ ਨੂੰ ਮੈਂ ਪੁੱਛਣਾ ਚਾਹੁੰਦਾ ਵੀ ਐਡੇ ਵੱਡੇ ਅੰਦੋਲਨ ਦੇ ਵਿੱਚੋਂ ਤੁਸੀਂ ਅੱਜ ਇਸ ਪੋਜੀਸ਼ਨ 'ਚ ਆ ਗਏ ਵੀ ਜਿਹੜੀ ਤੁਸੀਂ ਕਹਿੰਦੇ ਅਸੀਂ ਦਿੱਲੀ ਜਿੱਤ ਕੇ ਆਏ ਹਾਂ, ਹਾਂਜੀ, ਉਹ ਦਿੱਲੀ ਤੋਂ ਕੋਈ ਟੋਪੀ ਵਾਲਾ ਆ ਰਿਹਾ ਅਤੇ ਉਹਨੂੰ ਤੁਸੀਂ ਉਹਨੇ ਸਾਨੂੰ 32 ਸੀਟਾਂ ਦੇ ਦਿਓ, ਸਾਨੂੰ 20 ਸੀਟਾਂ ਦੇ ਦਿਓ। ਕੀ ਹੈ ਫਿਰ ਤੁਹਾਡੀ ਕ੍ਰੈਡੀਬਿਲਿਟੀ ਬਈ? ਜਿਨ੍ਹਾਂ ਦੇ ਪਿੱਛੇ ਤੁਸੀਂ ਕਹਿੰਦੇ ਅਸੀਂ ਅੰਦੋਲਨ ਜਿੱਤਿਆ, ਸਾਨੂੰ ਬਹੁਤ ਵੱਡਾ ਪੰਜਾਬ 'ਚੋਂ ਸਮਰਥਨ ਆ, ਫਿਰ ਤੁਹਾਨੂੰ ਉਹਦੀ ਕਿਉਂ ਲੋੜ? ਉਹਨੂੰ ਤਾਂ ਤੁਹਾਡੀ ਲੋੜ ਹੋਵੇ, ਇਸ ਗੱਲ ਸਮਝ ਆਉਂਦੀ ਹੈ, ਤੁਹਾਨੂੰ ਉਹਦੀ ਕਿਉਂ ਲੋੜ? ਇਹਦਾ ਮਤਲਬ ਕਿਤੇ ਨਾ ਕਿਤੇ ਗੱਲ ਹੈਗੀ ਆ ਨਾ ਵੀ ਇਹ ਉਸ ਕੈਲੀਬਰ ਦੇ ਲੋਕ ਨਹੀਂ ਸੀਗੇ ਜਿੱਡਾ ਵੱਡਾ ਅੰਦੋਲਨ ਦੀ ਅਗਵਾਈ ਇਹਨਾਂ ਨੇ ਕੀਤੀ, ਅਤੇ ਉਹ ਹੁਣ ਸਾਬਤ ਹੋਈ ਜਾਂਦਾ ਰੋਜ਼ ਸਾਡੇ ਸਾਹਮਣੇ। ਹਾਂਜੀ, ਜਿੱਡਾ ਵੱਡਾ ਇਹਨਾਂ ਨੂੰ ਸਮਰਥਨ ਸੀਗਾ, ਇੱਥੇ ਤਾਂ ਲੈਣ ਲੱਗ ਕੇ ਇਹਨਾਂ ਦੇ ਮਗਰ ਲੋਕਾਂ ਨੇ ਖੜਨਾ ਸੀ ਵੀ ਸਾਨੂੰ 2 ਸੀਟਾਂ ਦੇ ਦਿਓ, ਸਾਨੂੰ 5 ਸੀਟਾਂ ਦੇ ਦਿਓ, ਅਤੇ ਇਹ ਸੀਟਾਂ ਮੰਗਦੇ ਕਿਸੇ ਤੋਂ। ਹਾਂਜੀ, ਬਹੁਤ ਸਾਰੇ ਸਵਾਲ ਇਹਨਾਂ 'ਤੇ, ਅਤੇ ਇਹਨਾਂ ਦੇ ਅੰਦਰੋਂ ਹੀ ਬਹੁਤ ਕੁਛ ਨਿਕਲੀ ਆਉਂਦਾ ਹੈ। ਹੁਣ ਜਿਹੜੀ ਉਹ ਨਵਦੀਪ ਪੂਨੀਆ ਦੀ ਕਿਤਾਬ ਜਿਹੜੀ ਆ ਰਹੀ ਹੈ, ਜਿਹੜੀ ਤੁਸੀਂ ਉਹਦਾ ਪ੍ਰੋ ਪੰਜਾਬ 'ਤੇ ਜਿਹੜਾ ਇੰਟਰਵਿਊ ਆ, ਜੇ ਉਹ ਜਿੱਦਣ ਉਹ ਕਿਤਾਬ ਆਏਗੀ, ਇੰਟਰਵਿਊ ਨੇ ਹੀ ਇੰਨੇ ਵੱਡੇ ਸਵਾਲ ਖੜ੍ਹੇ ਕਰਤੇ। ਜਿੰਨੀਆਂ ਇੰਟਰਵਿਊ 'ਚ ਉਹਨੇ ਗੱਲਾਂ ਕਹੀਆਂ, ਉਹਨਾਂ ਦੇ ਜਵਾਬ ਨਹੀਂ ਇਹਨਾਂ ਕੋਲ ਹੈਗੇ। ਜਿੱਦਣ ਉਹ ਪੂਰੀ ਕਿਤਾਬ ਛਪ ਕੇ ਆਏਗੀ, ਨਾਲੇ ਆਪਾਂ ਤਾਂ ਹੰਢਾ ਕੇ ਆਏ ਹਾਂ,
ਵੀ ਦਿੱਲੀ ਜਦੋਂ 26 ਜਨਵਰੀ ਨੂੰ ਜੋ ਕੁਛ ਹੋਇਆ, ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਕਿਰਦਾਰ ਸੀ, ਜਿਹੜਾ ਇਹਨਾਂ ਦਾ ਕਰੈਕਟਰ ਸੀ, ਕੀ ਉਹ ਵਾਰਸ ਸੀਗੇ ਇਹ ਉਸ ਅੰਦੋਲਨ ਦੇ? ਅਤੇ ਜਦੋਂ ਮੁੱਢ 'ਚੋਂ ਇਹ ਤੁਰਨ ਵੇਲੇ ਵੀ ਵਾਰਸ ਨਹੀਂ ਸੀ ਇਸ ਅੰਦੋਲਨ ਦੇ। ਉਦਣ ਕਹਿੰਦੇ ਸੀ ਅਸੀਂ ਇੱਥੇ ਹੀ ਬਹਿਣਾ, ਅਸੀਂ ਜਾਣਾ ਨਹੀਂ। ਜਿਹੜੇ ਦਿੱਲੀ ਚਲੇ ਗਏ ਔਰ ਇਹਨਾਂ ਨੂੰ ਮੋਢਿਆਂ 'ਤੇ ਚੱਕ ਕੇ ਲਿਜਾ ਕੇ ਸਟੇਜ 'ਤੇ ਬਿਠਾਤਾ, ਇਹ ਉਦਣ ਵੀ ਉਹਨਾਂ ਦੇ ਵਾਰਸ ਨਹੀਂ ਬਣੇ। ਜਿਸ ਅੰਦੋਲਨ ਦੇ ਤੁਸੀਂ ਵਾਰਸ ਹੀ ਨਹੀਂ ਸੀਗੇ, ਉਸ ਅੰਦੋਲਨ ਦੀ ਜਿੱਤ ਨੂੰ ਤੁਸੀਂ ਕਿਵੇਂ ਕਲੇਮ ਕਰੋਗੇ? ਪਹਿਲਾਂ ਤਾਂ ਤੁਹਾਨੂੰ ਇਹ ਸਾਬਤ ਕਰਨਾ ਪਏਗਾ ਨਾ ਅਸੀਂ ਅੰਦੋਲਨ ਦੇ ਵਾਰਸ ਸੀਗੇ, ਅਸੀਂ ਅੰਦੋਲਨ ਲੜਿਆ। ਜਦੋਂ ਤੁਸੀਂ ਅੰਦੋਲਨ ਲੜਿਆ ਹੀ ਨਹੀਂ, ਜਿਨ੍ਹਾਂ ਨੇ ਲੜਿਆ ਉਹਨਾਂ ਨੂੰ ਤੁਸੀਂ ਗਦਾਰ ਕਿਹਾ, ਉਹਨਾਂ 'ਤੇ ਕੇਸ ਹੋਏ ਤਾਂ ਤੁਸੀਂ ਕਿਹਾ ਇਹ ਪੁਲਿਸ ਦਾ ਮੈਟਰ ਹੈ। ਤੁਸੀਂ ਆਪ ਪੂਨੀਆ ਦੇ ਕਹਿਣ ਦੇ ਮੁਤਾਬਕ ਤੁਸੀਂ ਆਪ ਲਿਸਟਾਂ ਬਣਾ ਕੇ ਸਰਕਾਰ ਨੂੰ ਮੁਖਬਰੀਆਂ ਕੀਤੀਆਂ ਵੀ ਆਹ ਲੋਕ ਨੇ, ਜੇ ਇਹਨਾਂ ਨੂੰ ਗ੍ਰਿਫਤਾਰ ਕਰ ਲਓ ਤਾਂ ਫਿਰ ਜਿਵੇਂ ਮਰਜ਼ੀ ਅੰਦੋਲਨ ਨੂੰ ਤੁਸੀਂ ਤੋੜ ਮਰੋੜ ਦਿਓ। ਨਿਹੰਗ ਸਿੰਘ ਜਿਹੜੇ ਬੈਠੇ ਸੀ ਉਹਨਾਂ ਦੇ ਖਿਲਾਫ ਇਹ ਬੋਲਦੇ ਸੀ। ਜਕਾਰਿਆਂ 'ਤੇ ਇਹਨਾਂ ਨੂੰ ਇਤਰਾਜ਼ ਸੀ, ਸਾਡੇ ਨਾਅਰਿਆਂ 'ਤੇ ਇਹਨਾਂ ਨੂੰ ਇਤਰਾਜ਼ ਸੀ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ। ਦਰਬਾਰ ਸਾਹਿਬ ਗਏ ਕਿਹੜੇ ਮੂੰਹ ਨਾਲ ਆਏ? ਵੀ ਜੇ ਤੁਹਾਨੂੰ ਉਸ ਸਿਧਾਂਤ ਤੋਂ ਇੰਨੀ ਐਲਰਜੀ ਹੈ, ਜਿਹੜਾ ਕਹਿੰਦਾ ਵੀ ਮੈਂ ਜਕਾਰਾ ਨਹੀਂ ਲਾ ਸਕਦਾ, ਮੈਂ ਨਾਅਰਾ ਤਾਂ ਲਾ ਸਕਦਾ, ਫਿਰ ਉਹ ਉੱਥੇ ਕੀ ਲੈਣ ਗਿਆ ਸੀ?